ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਕੁ ਖਬਰਾਂ ਤੇ ਝਾਤ ਪਾਵਾਂਗੇ, ਕਰਾਂਗੇ ਗੱਲਬਾਤ ਕਿ ਉੱਥੇ ਕੀ ਕੁਝ ਹੋ ਰਿਹਾ ਆ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਆਪਾਂ ਪਹਿਲਾਂ ਸਭ ਤੋਂ ਗੱਲ ਕਰਾਂਗੇ ਜੋ ਪਟਿਆਲੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਟਰੱਕ ਜਿਹੜਾ ਸਾਡੀਆਂ ਇਤਿਹਾਸਕ ਕਿਤਾਬਾਂ ਸੀਗੀਆਂ ਜਾਂ ਹੋਰ ਸਾਡਾ ਬਹੁਤ ਹੀ ਜਿਹੜਾ ਕੀਮਤੀ ਸਮਾਨ ਸੀ ਉਸ ਦੇ ਨਾਲ ਭਰਿਆ ਹੋਇਆ ਸੀਗਾ, ਯੂਨੀਵਰਸਿਟੀ ਨੇ ਜਿਹੜਾ ਰੱਦੀ ਦੇ ਵਿੱਚ ਸੁੱਟਿਆ ਸੀਗਾ ਤਾਂ ਕੁਝ ਕੁ ਵਿਦਿਆਰਥੀਆਂ ਨੇ ਉਸ ਨੂੰ ਫੜਿਆ ਅਤੇ ਉਹਦੀਆਂ ਕੀ ਕਨਸੂਆਂ ਹੈ ਕਿ ਕੀ ਹੋਇਆ ਸੀ? ਐਕਚੁਅਲੀ ਜੀ ਇਹ ਤੀਸਰਾ ਟਰੱਕ ਹੈ ਜੀ ਜਿਹੜਾ ਫੜਿਆ ਗਿਆ। 2 ਤਾਂ ਵੇਚ ਦਿੱਤੇ ਗਏ ਜੀ। ਔਰ ਐਕਚੁਅਲੀ ਕੁਝ ਜਿਹੜੇ ਸਟੂਡੈਂਟ ਸੀਗੇ ਜੀ, ਜਿਹਦੇ ਵਿੱਚ ਇੱਕ ਲੜਕੀ ਬੜੀ ਚਰਚਿਤ ਹੋਈ ਸੀਗੀ ਜਦੋਂ ਇੱਥੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਜੀ। ਇੱਥੇ ਸੰਗਰੂਰ ਦੇ ਵਿੱਚ ਲੋਕ ਸਭਾ ਹਲਕਾ ਸੰਗਰੂਰ ਜਿਹੜਾ ਜੀ ਉਹ ਪੈਂਦਾ, ਭਰਾਜ ਪਿੰਡ ਆ ਜੀ ਉੱਥੋਂ ਦੀ ਨਰਿੰਦਰ ਕੌਰ, ਉਹ ਵੀ ਸ਼ਾਮਲ ਸੀ ਜੀ ਇਹਨਾਂ ਸਟੂਡੈਂਟਸ ਦੇ ਵਿੱਚ ਜਿਨ੍ਹਾਂ ਨੇ ਇਹਨੂੰ ਦੇਖਿਆ ਔਰ ਉਹਨਾਂ ਨੇ ਜਿਹੜਾ ਸੀਗਾ ਨਾ ਜੀ ਉਹ ਰੌਲਾ ਪਾ ਦਿੱਤਾ। ਔਰ ਉਦੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਉਹ ਕਾਫੀ ਵੱਧ ਗਿਆ। ਪੂਰੇ ਦਾ ਪੂਰਾ ਇਹ ਟਰੱਕ ਸੀਗਾ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹਦੇ ਵਿੱਚ ਉਹ ਖਜ਼ਾਨਾ ਸੀਗਾ ਜੀ, ਜਿਹਨੂੰ ਇਹ ਕਿਹਾ ਜਾ ਸਕਦਾ ਜੀ ਕਿ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਤਾਂ ਉਹ ਬਣ ਹੀ ਨਹੀਂ ਸਕਦਾ। ਔਰ ਇਹ ਉਹ ਸਾਰੇ ਦਾ ਸਾਰਾ ਮਟੀਰੀਅਲ ਸੀਗਾ ਜੀ ਜਿਹਦੇ ਉੱਤੇ ਰਿਸਰਚ ਹੁੰਦੀ ਆ। ਇਸ ਵੇਲੇ ਲਾਇਬ੍ਰੇਰੀਅਨ ਦੇ ਅਹੁਦੇ ਦੇ ਉੱਤੇ ਡਾਕਟਰ ਸਰੋਜ ਬਾਲਾ ਹੋਰੀ ਨੇ, ਉਹੀ ਨੇ ਜੀ ਜਦੋਂ ਸਾਰੂ ਰਾਣਾ ਕਾਂਡ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ ਤੇ ਇਹ ਨਾਂ ਬੜਾ ਚਰਚਿਤ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਵੀ। ਉਹ ਲਾਇਬ੍ਰੇਰੀਅਨ ਨੇ ਜੀ। ਰੌਲਾ ਜਦੋਂ ਪੈ ਗਿਆ, ਸ਼ਾਮ ਹੁੰਦੀ ਜਿਹੜੇ ਲਾਇਬ੍ਰੇਰੀਅਨ ਸੀ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤੁਸੀਂ ਸੋਚੋ ਕਿ ਇਹ ਅਸਤੀਫਾ ਐਡਾ ਸੌਖਾ ਤਾਂ ਨਹੀਂ ਹੁੰਦਾ ਜਿਹੜੇ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਜਿਨ੍ਹਾਂ ਅਹੁਦਿਆਂ ਦੇ ਉੱਤੇ ਨੇ, ਪਰ ਕਿਉਂਕਿ ਫਸ ਗਏ ਉਸ ਮਸਲੇ ਦੇ ਉੱਤੇ ਇਹ ਕਿਹਾ ਗਿਆ ਜੀ ਕਿ ਮੇਰੇ ਕੋਲੇ ਇਹਦੀ ਕਾਪੀ ਜਿਹੜੀ ਡਿਜੀਟਲ ਕਾਪੀ ਆ ਉਹ ਕਰਵਾਈ ਗਈ ਹੈ। ਜਦੋਂ ਉਹ ਕਾਪੀ ਮੰਗੀ ਗਈ ਡਿਜੀਟਲ ਤੋਂ ਉਹ ਦਿਖਾਉਣ ਤੋਂ ਅਸਮਰੱਥ ਰਹੇ ਜੀ। ਉਹ ਕਾਪੀ ਕਿਉਂਕਿ ਹੈ ਹੀ ਕੋਈ ਨਹੀਂ ਗੀ। ਇਹ ਉਹ ਖਜ਼ਾਨਾ ਹੈ ਜੀ ਜਿਹੜਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਜਾਂ ਰਿਸਰਚ ਜਿਹੜੀ ਕਰਨੀ ਆ ਉਹਨਾਂ ਦੇ ਵਾਸਤੇ ਇੱਕ ਰਾਹ ਦਸੇਰਾ ਜਿਹੜਾ ਜੀ ਉਹ ਖਜ਼ਾਨਾ ਹੋ ਸਕਦਾ। ਇਹਦੇ ਵਿੱਚ ਆਜ਼ਾਦੀ ਦੇ ਦੌਰਾਨ ਛਪੇ ਵੱਖ-ਵੱਖ ਅਖਬਾਰ, ਛਪਿਆ ਲਿਟਰੇਚਰ, ਸਿੱਖਿਜ਼ਮ ਦੇ ਨਾਲ ਸੰਬੰਧਿਤ ਜਿਹੜਾ ਛਪਿਆ ਹੋਇਆ ਲਿਟਰੇਚਰ ਜਿਹੜਾ ਜੀ ਉਹ ਸ਼ਾਮਲ ਸੀਗਾ। ਹੁਣ ਜਿਹੜੇ 2 ਟਰੱਕ ਚਲੇ ਗਏ ਰੱਦੀ ਦੇ ਵਿੱਚ, ਉਹ ਕਿੱਥੇ ਗਏ, ਇਹ ਕਿੱਥੇ ਜਾਣਾ ਸੀਗਾ, ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਜੇ ਲੁਕੀਆਂ ਹੋਈਆਂ ਨੇ। ਹੈਰਾਨੀ ਵਾਲੀ ਗੱਲ ਇਹ ਆ ਕਿ ਐਡੀ ਵੱਡੀ ਜਿਹੜੀ ਆ ਜੀ ਉਹ ਘਟਨਾ ਵਾਪਰ ਗਈ ਆ ਤੇ ਇੱਥੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦਾ ਇਹਦੇ ਉੱਤੇ ਕੋਈ ਬਿਆਨ ਨਹੀਂ ਆਇਆ, ਨਾ ਸਰਕਾਰ ਦੀ ਤਰਫ ਤੋਂ ਕੋਈ ਕਿਸੇ ਕਿਸਮ ਦਾ ਜਿਹੜਾ ਜੀ ਉਹ ਬਿਆਨ ਆਇਆ ਕਿ ਇਹਦੇ ਪਿੱਛੇ ਅਸਲ ਦੇ ਵਿੱਚ ਜਿਹੜੀ ਉਹ ਕਹਾਣੀ ਕੀ ਸੀਗੀ। ਇਹ ਐਡੀ ਈਜ਼ੀ ਗੱਲ ਨਹੀਂ ਗੀ ਜਿੰਨੀ ਇਹ ਦੇਖੀ ਜਾ ਰਹੀ ਆ ਕਿ ਪਤਾ ਨਹੀਂ ਜਿਹੜੀ ਰੱਦੀ ਸੀਗੀ ਉਹ ਖਤਮ ਕਰਨ ਦੇ ਵਾਸਤੇ ਇਹ ਜਿਹੜਾ ਜੀ ਕੱਢ ਦਿੱਤਾ ਗਿਆ। ਇਹ ਉਹਨਾਂ ਦੇ ਲਫ਼ਜ਼ਾਂ ਦੇ ਅਨੁਸਾਰ ਰੱਦੀ ਹੋ ਸਕਦੀ ਹੈ, ਪਰ ਇਹ ਰੱਦੀ ਨਹੀਂ ਸੀਗੀ ਜੀ, ਇਹ ਤਾਂ ਇਤਿਹਾਸ ਸੀਗਾ। ਇਹ ਕੀ ਪਤਾ ਜੀ ਕਿ ਸਾਜ਼ਿਸ਼ ਦੇ ਤਹਿਤ ਕੋਈ ਉਹਨਾਂ ਲੋਕਾਂ ਨੂੰ ਨਹੀਂ ਵੇਚਿਆ ਜਾ ਰਿਹਾ ਜਿਨ੍ਹਾਂ ਨੇ ਕੱਲ੍ਹ ਨੂੰ ਇਹਨੂੰ ਜਿਹੜਾ ਜੀ ਉਹ ਸੰਭਾਲ ਕੇ ਅੱਗੋਂ ਮੁੱਲ ਜਿਹੜਾ ਜੀ ਵੱਟਣਾ, ਜਾਂ ਫਿਰ ਇਹਨੂੰ ਵਾਕਈ ਕਬਾੜ ਜਿਹੜਾ ਸੀਗਾ ਉਹ ਸਮਝ ਕੇ ਪਾਸੇ ਕਰ ਦਿੱਤਾ ਗਿਆ। ਦੇਖੋ, ਇੱਕ ਸਵਾਲ ਇਹਦੇ ਵਿੱਚੋਂ ਜੋ ਮੇਰੇ ਔੜਿਆ ਜੀ ਉਸੇ ਟਾਈਮ ਜਿੱਦਣ ਇਹ ਸਾਰਾ ਕੁਝ ਵਾਪਰਿਆ ਕਿ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ ਸਾਕਾ ਨੀਲਾਤਾਰਾ ਦੇ ਦੌਰਾਨ ਉਹਨੂੰ ਮਿੱਥ ਕੇ ਤਬਾਹ ਕੀਤਾ ਗਿਆ ਸੀਗਾ ਤਾਂ ਕਿ ਇਤਿਹਾਸ ਜਿਹੜਾ ਉਹ ਰਹੇ ਨਾ, ਇਤਿਹਾਸ ਲੱਭੇ ਹੀ ਨਾ। ਇਹ ਉਹੋ ਜਿਹੀ ਇੱਕ ਜਿਹੜੀ ਹੈ ਨਾ ਜੀ ਗੰਭੀਰ ਸਾਜ਼ਿਸ਼ ਹੈ ਜਿਹੜੀ ਸਾਡੀ ਲੈਂਗੁਏਜ ਦੇ ਨਾਂ ਦੇ ਉੱਤੇ ਬਣੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਜੀ ਇਹ ਵਾਪਰਿਆ। ਇਹਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਸੀਗੀ ਪਰ ਹੋਈ ਨਹੀਂ। ਸਵਾਲ ਇਹ ਹੈ ਜੀ ਕਿ ਇਹ ਮਾਮਲਾ ਠੱਪ ਕਰ ਦਿੱਤਾ ਗਿਆ। ਅਖਬਾਰਾਂ ਦੇ ਵਿੱਚ ਇੱਕੋ ਦਿਨ ਜਿਹੜੀ ਆ ਜੀ ਉਹ ਖਬਰ ਲੱਗੀ ਆ, ਮੁੜ ਕੇ ਜਿਹੜੀ ਜੀ ਇਹ ਖਬਰ ਵੀ ਗਾਇਬ ਹੋ ਗਈ ਜਾਂ ਗਾਇਬ ਕਰਵਾ ਦਿੱਤੀ ਗਈ। ਇਹ ਗੰਭੀਰ ਵਿਸ਼ਾ ਇਸ ਕਰਕੇ ਆ ਕਿ ਹੁਣ ਤੱਕ ਆਏ ਜਿਹੜੇ ਵਾਈਸ ਚਾਂਸਲਰ ਨੇ ਕਿਸੇ ਨੂੰ 3 ਟਰਮਾਂ ਦੇ ਵਿੱਚ ਤਾਂ ਜਿਹੜੀ ਆ ਜੀ ਅੱਗੇ ਐਕਸਟੈਂਸ਼ਨ ਨਹੀਂ ਮਿਲੀ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ 3 ਵਾਰੀ ਦੀ ਐਕਸਟੈਂਸ਼ਨ ਨਹੀਂ ਮਿਲੀ ਤੇ ਉਹ ਵੀ BC ਜਸਪਾਲ ਸਿੰਘ ਹੋ ਰਹੀ ਆ ਤੇ ਇਹਦੀ ਕਿਸੇ ਮੀਡੀਆ ਨੇ ਹੋਰ ਨੇ ਖਬਰ ਚੱਕੀ ਵੀ ਨਹੀਂ, ਜਿਹੜੀ ਕਿ ਬਹੁਤ ਜ਼ਰੂਰੀ ਬਣਦੀ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ SYL ਦੀ। ਉਹ ਜ਼ਮੀਨ ਮੋੜਨ ਤੇ ਸੁਪਰੀਮ ਕੋਰਟ ਨੇ ਰੋਕ ਲਾਤੀ ਜੀ। ਇਹ ਸਾਰਾ ਕੁਝ ਜਿਹੜਾ ਉਹ ਚੱਲਦਾ ਰਿਹਾ ਐਕਚੁਅਲੀ ਇਉਂ ਸੀਗਾ ਜੀ, ਇਹ ਪਤਾ ਸੀਗਾ ਇਹ ਸਾਰਾ ਕੁਝ ਜਿਹੜਾ ਜੀ ਹੋਣਾ। ਜਿਹੜੀਆਂ 100 ਦੇ ਕਰੀਬ JCB ਮਸ਼ੀਨਾਂ ਸੀਗੀਆਂ ਜੀ ਉਹ ਤੇ ਟਰਾਲੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਲੱਗੀਆਂ ਰਹੀਆਂ ਨਹਿਰ ਨੂੰ ਪੂਰਨ ਦੇ ਵਾਸਤੇ। ਜਿਹੜਾ ਫੋਰੈਸਟ ਡਿਪਾਰਟਮੈਂਟ ਆ ਜੀ ਉਹਨਾਂ ਨੇ ਕੁਝ ਥਾਵਾਂ ਦੇ ਉੱਤੇ ਜਾ ਕੇ ਵਿਰੋਧ ਕੀਤਾ ਕਿ ਦਰਖਤ ਨਹੀਂ ਪੁੱਟੇ ਜਾ ਸਕਦੇ,
ਪਰ ਜਿਹੜੇ ਦਰਖਤ ਪੁੱਟਣ ਵਾਲੇ ਸੀਗੇ ਉਹ ਕਹਿੰਦੇ ਜੀ ਕਿ ਤੁਸੀਂ ਕੌਣ ਹੁੰਦੇ ਹੋ। ਜਦੋਂ ਸਰਕਾਰ ਨੇ ਕਿਹਾ ਜੀ, ਉਹ ਟਰਾਲੀਆਂ ਭਰ ਭਰ ਕੇ ਦਰਖਤ ਜਿਹੜੇ ਸੀ ਉਹ ਕਿੱਥੇ ਗਏ, ਕੌਣ ਲੈ ਗਿਆ, ਕਿਹੜੀ ਜਗ੍ਹਾ ਦੇ ਉੱਤੇ ਗਏ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਅੱਜ ਦੀਆਂ ਅਖਬਾਰਾਂ ਦੇ ਵਿੱਚ ਪਟਿਆਲੇ ਦੇ ਮੇਅਰ ਦੀ ਫੋਟੋ ਵੀ ਲੱਗੀ ਹੈ, ਜਿਹੜੇ JCB ਮਸ਼ੀਨ ਦੇ ਉੱਤੇ ਬਹਿ ਕੇ JCB ਮਸ਼ੀਨ ਜਿਹੜੀ ਆ ਜੀ ਉਹ ਚਲਾ ਰਹੇ ਨੇ। ਯੂਥ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਜੀ ਇਹ ਉੱਥੇ ਬਹਿ ਕੇ ਇਹਦੀ ਦੇਖ ਰੇਖ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ। ਇਹਨੂੰ ਮਿੱਟੀ ਜਿਹੜਾ ਜੀ ਪੂਰਨ ਦੇ ਵਾਸਤੇ, ਮਿੱਟੀ ਪਾਉਣ ਦੇ ਵਾਸਤੇ। ਤੋਂ ਮੁੜ ਕੇ ਜਿਹੜੀ ਸੀਗਾ ਜੀ ਕੱਲ ਇਹਦੀ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਫੈਸਲਾ ਰੱਖ ਲਿਆ ਰਾਖਵਾਂ ਸ਼ਾਮੀ 4 ਵਜੇ ਤੱਕ। 4 ਵਜੇ ਜਦੋਂ ਫੈਸਲਾ ਆਇਆ, ਫਿਰ ਹੌਲੀ ਹੌਲੀ ਜਿਹੜੀਆਂ ਇਹ ਮਸ਼ੀਨਾਂ ਸੀਗੀਆਂ ਉੱਥੋਂ ਮੂਵ ਕਰਨੀਆਂ ਸ਼ੁਰੂ ਕੀਤੀਆਂ। ਜਿਹੜੀ ਇਹ ਕਹਿਣ ਨੂੰ ਕਹਿ ਦਿੱਤਾ ਗਿਆ ਜੀ ਕਿ ਉੱਥੇ ਪੁਲਿਸ ਜਿਹੜੀ ਹੈ ਜੀ ਉਹ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਕਿ ਸਟੇਟਸ ਕੋ ਜਿਹੜਾ ਜੀ ਉਹ ਰੱਖਿਆ ਜਾ ਸਕੇ, ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਸਥਿਤੀ ਜਿਹੜੀ ਆ ਉਹ ਜਿਉਂ ਦੀ ਤਿਉਂ ਰੱਖੀ ਜਾਵੇ। ਉਸ ਤੋਂ ਬਾਅਦ JCB ਮਸ਼ੀਨਾਂ ਜਿਹੜੀਆਂ ਸੀਗੀਆਂ ਉਹ ਚੱਲਣੀਆਂ ਬੰਦ ਹੋ ਗਈਆਂ। ਦੇਖੋ, ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਹੋਇਆ, ਉਸ ਬਿੱਲ ਦਾ ਕੋਈ ਵਿਰੋਧ ਨਹੀਂ ਹੈਗਾ, ਪਰ ਇੱਕ ਸਿਸਟਮ ਹੈ, ਜਿਸ ਸਿਸਟਮ ਦੇ ਰਾਹੀਂ ਚੱਲਣਾ ਚਾਹੀਦਾ। ਅਜੇ ਤੱਕ ਤਾਂ ਇਹ ਨਿਸ਼ਾਨਦੇਹੀ ਨਹੀਂ ਹੋਈ ਕਿ ਕਿਹੜੀ ਜ਼ਮੀਨ ਕਿਹਦੀ ਸੀਗੀ। ਕੁਰਸੀਨਾਮੇ ਉੱਥੇ ਜਿਹੜਾ ਜੀ ਉਹ ਲੱਗਣਗੇ, ਸਾਰਾ ਕਾਗਜ਼ ਪੱਤਰ ਹੋਊਗਾ। ਇਹ ਪਹਿਲਾਂ ਹੀ JCB ਮਸ਼ੀਨਾਂ ਜਿਹੜੀਆਂ ਜੀ ਉਹ ਲਿਆ ਕੇ ਜਿੰਨੇ ਪੰਜਾਬ ਦੇ ਅਹਿਮ ਮਸਲੇ ਨੇ ਜੀ ਉਹ ਸਾਰੇ ਇਸ ਨਹਿਰ ਦੀ ਪੁੱਟੀ ਗਈ ਮਿੱਟੀ ਦੇ ਥੱਲੇ ਇੱਕ ਕਿਸਮ ਦੇ ਨਾਲ ਜਿਹੜੇ ਉਹ ਦੱਬਣ ਦੇ ਵਿੱਚ ਕੁਝ ਸਮੇਂ ਦੇ ਵਾਸਤੇ ਹੀ ਸਹੀ ਸਰਕਾਰ ਕਾਮਯਾਬ ਰਹੀ ਹੈ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਕਿ ਜਿਹੜੇ ਵਿਧਾਇਕ ਆ ਲੋਕ ਚੁਣਦੇ ਆ ਕਿ ਕੁਛ ਨਾ ਕੁਛ ਲੋਕਾਂ ਲਈ ਕਰਨਗੇ, ਪਰ ਮੇਰੇ ਖਿਆਲ ਦੇ ਵਿੱਚ ਇਹਨਾਂ ਕੋਲ ਡਰਾਮੇਬਾਜ਼ੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਨੇ ਇੱਕ ਦੂਜੇ ਦੇ ਸਦਨ ਘੇਰੇ। ਬਿਲਕੁਲ ਜੀ, ਜਿਹੜੀ ਚਟਾਲਿਆਂ ਦੀ ਪਾਰਟੀ ਹੈ, ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਗਵਟ ਭਰਾ ਨੇ, ਚੌਧਰੀ ਦੇਵੀ ਲਾਲ ਹੋਰੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪਗਵਟ ਭਰਾ ਸਨ। ਔਰ ਅਸਲ ਦੇ ਵਿੱਚ ਜਿਹੜੀ ਇਹ SYL ਹੈ, ਜੇ ਆਪਾਂ ਅੱਗੇ ਵੀ ਇਹਦੀ ਗੱਲ ਜਿਹੜੀ ਇਹਦੀ ਡਿਟੇਲ ਦੇ ਵਿੱਚ ਕੀਤੀ ਆ, ਪਿਛਲੇ ਦਿਨਾਂ ਤੋਂ ਤਾਂ ਕਾਫੀ ਕੀਤੀ ਹੈ ਜੀ ਕਿ ਇਹਦੀ ਸਮੱਸਿਆ ਜਿਹੜੀ ਹੈ ਜੀ ਉਹ ਸ਼ੁਰੂ ਕਿੱਥੋਂ ਹੋਈ ਆ, ਕਿਵੇਂ ਸ਼ੁਰੂ ਹੋਈ ਆ। ਇਹਦੇ ਵਿੱਚ ਚੌਧਰੀ ਦੇਵੀ ਲਾਲ ਹੋਰੀ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਯਾਰੀ ਆ ਉਹਨੇ ਵੀ ਕੰਮ ਜਿਹੜਾ ਜੀ ਕੀਤਾ ਕਾਫੀ। ਤੋ ਹੁਣ ਹੋਇਆ ਕੀ ਜੀ ਕੱਲ ਕਿ ਜਿਹੜੇ ਇਨੈਲੋ ਦੇ ਇੰਡੀਅਨ ਨੈਸ਼ਨਲ ਲੋਕ ਦਲ ਹੈ ਉਹਦੇ ਜਿਹੜੇ ਵਿਧਾਇਕ ਨੇ ਚੌਟਾਲਾ ਸਾਹਿਬ ਦੇ ਮੁੰਡੇ ਦੀ ਅਗਵਾਈ ਦੇ ਵਿੱਚ ਉਹ ਇੱਕਦਮ ਜਿਹੜਾ ਜੀ ਪੰਜਾਬ ਵਿਧਾਨ ਸਭਾ ਦੇ ਬਾਹਰ ਆ ਗਏ। ਉੱਥੇ ਉਹਨਾਂ ਨੇ ਨਾਅਰੇਬਾਜ਼ੀ ਜਿਹੜੀ ਸੀ ਪੰਜਾਬ ਸਰਕਾਰ ਦੇ ਖਿਲਾਫ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ ਚਰਨਜੀਤ ਸਿੰਘ ਓਠਵਾਲ ਹੋਰੀ, ਉਹਨਾਂ ਨੇ ਇਹ ਕਿਹਾ ਕਿ ਬੂਹੇ ਲਾ ਦਿਓ, ਵਿਧਾਨ ਸਭਾ ਦੇ ਬੰਦ ਕਰ ਦਿਓ ਤਾਂ ਕਿ ਇਹ ਅੰਦਰ ਨਾ ਆ ਵੜਨ। ਉਹ ਬਾਹਰੋਂ ਨਾਰੇ ਨੂਰੇ ਜਿਹੜੇ ਸੀ ਉਹ ਮਾਰ ਕੇ ਚਲੇ ਗਏ। ਉੱਥੇ ਅਜੇ ਚੌਟਾਲਾ ਹੋਰਾਂ ਨੇ ਇਹ ਵੀ ਜਿਹੜਾ ਦੀ ਐਲਾਨ ਕਰਤਾ ਕਿ ਉਹ ਬਾਦਲ ਜਿਹੜਾ ਅਕਾਲੀ ਦਲ ਹੈ ਉਹਦੇ ਨਾਲੋਂ ਆਪਣੇ ਰਿਸ਼ਤੇ ਤੋੜ ਰਹੇ ਨੇ। ਨਿੱਜੀ ਰਿਸ਼ਤੇ ਜਾਂ ਸਿਆਸੀ ਰਿਸ਼ਤੇ, ਇਹਦਾ ਕੋਈ ਖੁਲਾਸਾ ਉਹਨਾਂ ਨੇ ਬਹੁਤਾ ਡਿਟੇਲ ਦੇ ਵਿੱਚ ਨਹੀਂ ਕੀਤਾ। ਉਸ ਤੋਂ ਬਾਅਦ ਅਗਲਾ ਡਰਾਮਾ ਸ਼ੁਰੂ ਹੋ ਗਿਆ। ਥੋੜੇ ਸਮੇਂ ਤੋਂ ਬਾਅਦ ਕਾਂਗਰਸ ਵਾਲੇ ਜਿਹੜੇ ਵਿਧਾਇਕ ਸੀ ਉਹਨਾਂ ਨੇ ਕਿਹਾ ਖਬਰਾਂ ਦੇ ਵਿੱਚ ਇਨੈਲੋ ਜਿਹੜੀ ਹੈ ਜੀ ਉਹ ਛਾ ਜਾਣੀ ਹੈ ਤੇ ਸਾਡੇ ਕੋਲੇ ਖਬਰਾਂ ਨਹੀਂ ਰਹਿਣੀਆਂ। ਉਹ ਭੱਜੇ ਗਏ ਜੀ। ਫਿਰ ਉਹਨਾਂ ਨੇ ਜਾ ਕੇ ਹਰਿਆਣੇ ਦੇ ਜਿਹੜੇ ਵਿਧਾਨ ਸਭਾ ਸੀ ਉਹਦੇ ਬਾਹਰ ਗਏ, ਉੱਥੇ ਜਾ ਕੇ ਨਾਅਰੇਬਾਜ਼ੀ ਜਿਹੜੀ ਸੀ ਕੀਤੀ, ਫੋਟੋਆਂ ਖਿਚਵਾਈਆਂ ਤੇ ਉਹ ਜਿਹੜੇ ਆ ਜੀ ਉਹ ਆ ਗਏ। ਸੋ ਇਹ ਜਿਹੜਾ ਡਰਾਮਾ ਸੀਗਾ ਨਾ ਜੀ ਇਹ ਸਾਰਾ ਦਿਨ ਕੱਲ ਚੱਲਦਾ ਰਿਹਾ। ਦਰੁਸਤ ਹੈ ਤੁਹਾਡੀ ਗੱਲ ਕਿ ਲੋਕਾਂ ਨੇ ਚੁਣ ਕੇ ਜਿਹੜੇ ਆ ਜੀ ਇਹ ਭੇਜੇ ਨੇ ਕਿ ਆਪੋ ਆਪਣੀਆਂ ਵਿਧਾਨ ਸਭਾਵਾਂ ਦੇ ਅੰਦਰ ਬਹਿ ਕੇ ਜਿਹੜੇ ਆ ਜੀ ਉਹ ਮਸਲੇ ਉਠਾਓ, ਉਹਨਾਂ ਦੇ ਉੱਤੇ ਡਿਸਕਸ ਕਰੋ। ਦੇਖੋ, ਡੈਮੋਕ੍ਰੇਸੀ ਦੇ ਉੱਤੇ ਜਿਹੜੇ ਜੀ ਇਹ ਚੁਣੇ ਗਏ ਨੇ, ਡੈਮੋਕ੍ਰੇਸੀ ਹੈ। ਜੇ ਇਸ ਤਰੀਕੇ ਦੇ ਨਾਲ ਵਿਧਾਨ ਸਭਾ ਲਈ ਚੁਣੇ ਹੋਏ ਲੋਕਾਂ ਨੇ ਜਿਹੜੀਆਂ ਜੀ ਉਹ ਘੇਰਨੀਆਂ ਨੇ ਤਾਂ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਫਿਰ ਇਹ ਸਾਰੀ ਪ੍ਰਕਿਰਿਆ ਜਿਹੜੀ ਹੁੰਦੀ ਚੋਣਾਂ ਵਾਲੀ ਉਹਦਾ ਕੋਈ ਫਾਇਦਾ ਹੈ? ਡਾਂਗਾਂ ਕਿਰਪਾਨਾਂ ਜਿਹੜੀਆਂ ਜੀ ਉਹ ਲੈਣ ਤੇ ਇੱਕ ਦੂਜੇ ਦੀਆਂ ਵਿਧਾਨ ਸਭਾਵਾਂ ਜਿਹੜੀਆਂ ਉਹ ਘੇਰ ਲੈਣ ਤੇ ਘੇਰ ਕੇ ਜਿਹੜੇ ਉਹ ਫੈਸਲੇ ਨੇ ਉਹ ਕਰਵਾ ਲੈਣ, ਫਿਰ ਤਾਂ ਡੈਮੋਕ੍ਰੇਸੀ ਜਿਹੜੀ ਉਹ ਡਾਂਗੋਕ੍ਰੇਸੀ ਦੇ ਵਿੱਚ ਹੀ ਤਬਦੀਲ ਹੋ ਗਈ ਜੀ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਆਪਾਂ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਦੇ ਹੀ ਹੈਗੇ ਜੋ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਵੇਲੇ ਮੂਰਥਲ ਦੇ ਵਿੱਚ ਸ਼ਰਮਨਾਕ ਘਟਨਾਵਾਂ ਹੋਈਆਂ, ਪਰ ਹਰਿਆਣੇ ਦੀ ਸਰਕਾਰ ਨੇ ਇਸ ਤੋਂ ਇਨਕਾਰ ਹੀ ਕਰ ਦਿੱਤਾ। ਬਿਲਕੁਲ ਜੀ, ਇੱਕ ਤਾਂ ਜਿਹੜੀ ਹਰਿਆਣੇ ਦੇ ਵਿੱਚ ਤਣਾਅ ਇਸ ਵੇਲੇ ਬਣਿਆ ਹੋਇਆ ਜੀ। 100 ਦੇ ਕਰੀਬ ਜਿਹੜੀਆਂ ਕੰਪਨੀਆਂ ਨੇ ਉਹ ਮੰਗੀਆਂ ਗਈਆਂ ਨੇ ਹਰਿਆਣੇ ਦੇ ਵੱਲੋਂ, ਕੁਝ ਤਾਇਨਾਤ ਕਰਤੀਆਂ ਗਈਆਂ ਨੇ, ਕੁਝ ਜਿਹੜੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਨੇ। ਵਿਦੇਸ਼ਾਂ ਵਿੱਚ ਰਹਿੰਦੇ ਜਿਹੜੇ ਲੋਕ ਨੇ ਜੀ ਉਹਨਾਂ ਦੇ ਕੁਝ ਫੋਨ ਵੀ ਆਏ ਨੇ ਕਿਉਂਕਿ ਕੁਝ ਨੇ ਆਉਣਾ, ਕੁਝ ਇੱਥੇ ਜਿਹੜੇ ਆਏ ਹੋਏ ਨੇ ਉਹਨਾਂ ਨੇ ਵਾਪਸ ਜਾਣਾ। ਲੋਕਾਂ ਦੇ ਦਿਲਾਂ ਦੇ ਅੰਦਰ ਡਰ
ਸਹਿਮ ਜਿਹੜਾ ਜੀ ਉਹ ਬਣਿਆ ਹੋਇਆ ਕਿ ਕਿਤੇ ਫੇਰ ਇਹ ਡੰਡੇ ਸੋਟੇ ਲੈ ਕੇ ਜਿਹੜੇ ਜੀ ਉਹ ਆ ਕੇ ਨਾ ਬਹਿ ਜਾਣ ਹਾਈਵੇ ਦੇ ਉੱਤੇ। ਔਰ ਜਾਟਾਂ ਦਾ ਜਿਹੜਾ ਅਲਟੀਮੇਟਮ ਹੈ ਜੀ ਉਹ ਸਮਾਪਤ ਹੋ ਚੁੱਕਿਆ ਹੈ। ਜਿਹੜੀ ਸਰਕਾਰ ਆ ਹਰਿਆਣੇ ਦੀ ਉਹ ਕਹਿੰਦੀ ਆ ਕਿ ਅਸੀਂ ਬਿੱਲ ਜਿਹੜਾ ਜੀ ਲੈ ਕੇ ਆਵਾਂਗੇ ਵਿਧਾਨ ਸਭਾ ਦੇ ਵਿੱਚ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਸਾਨੂੰ ਧਮਕੀਆਂ ਨਾ ਦਿਓ, ਧਮਕੀਆਂ ਤੋਂ ਡਰਦਿਆਂ ਅਸੀਂ ਬਿੱਲ ਨਹੀਂ ਲਿਆਉਣਾ, ਅਸੀਂ ਉਂਝ ਜਿਹੜਾ ਇਹ ਬਿੱਲ ਲਿਆਉਣਾ ਆ। ਜਾਟਾਂ ਨੇ ਇਹ ਕਿਹਾ ਜੀ ਕਿ ਉਹ ਦੁਬਾਰਾ ਫੇਰ ਉਸੇ ਤਰੀਕੇ ਦਾ ਐਕਸ਼ਨ ਕਰਨਗੇ। ਜਿਹੜੇ ਰੋਹਤਕ ਵਗੈਰਾ ਸਾਈਡ ਦੇ ਉੱਤੇ ਨੇ ਉੱਥੋਂ ਦੇ ਜਿਹੜੇ ਆਫੀਸਰਸ ਨੇ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਕੋਲ ਇਨਫੋਰਮੇਸ਼ਨ ਹੈ ਕਿ ਉਹ ਦੁਬਾਰਾ ਫੇਰ ਜਿਹੜੀਆਂ ਸੜਕਾਂ ਘੇਰ ਸਕਦੇ ਨੇ, ਉਹ ਟ੍ਰੇਨ ਪਟੜੀਆਂ ਦੇ ਉੱਤੇ ਆ ਸਕਦੇ ਨੇ। ਪ੍ਰਧਾਨ ਮੰਤਰੀ ਹੋਰਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਹੈ ਕਿ ਕਿਤੇ ਦੁਬਾਰਾ ਅੱਗੇ ਵਰਗੇ ਜਿਹੜੇ ਹਾਲਾਤ ਨੇ ਉਹ ਪੈਦਾ ਨਾ ਹੋ ਜਾਣ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੂੰ ਜਿਹੜੀ ਰਿਪੋਰਟ ਭੇਜੀ ਆ ਹਰਿਆਣੇ ਦੀ ਸਰਕਾਰ ਨੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੂਰਥਲ ਦੇ ਵਿੱਚ ਢਾਬਿਆਂ ਦੇ ਕੋਲੇ ਜਾਂ ਢਾਬੇ ਦੇ ਕੋਲੇ ਔਰਤਾਂ ਜਿਹੜੀਆਂ ਸੀਗੀਆਂ ਉਹਨਾਂ ਨਾਲ ਕਿਤੇ ਵੀ ਜ਼ਬਰ ਜਨਾਹ ਨਹੀਂ ਹੋਇਆ। ਪਰ ਸਰਕਾਰ ਨੇ ਇਹ ਗੱਲ ਜ਼ਰੂਰ ਮੰਨੀ ਹੈ ਇਹਦੇ ਵਿੱਚ ਕਿ ਛੇੜਖਾਨੀ ਦੀਆਂ ਕੁਝ ਘਟਨਾਵਾਂ ਜਿਹੜੀਆਂ ਦੀ ਉਹ ਹੋਈਆਂ ਨੇ। ਇਸ ਰਿਪੋਰਟ ਦੇ ਵਿੱਚ ਹਰਿਆਣੇ ਦੀ ਸਰਕਾਰ ਨੇ ਇਹ ਵੀ ਗੱਲ ਆਖੀ ਹੈ ਕਿ ਕੋਈ ਚਸ਼ਮਦੀਦ ਗਵਾਹ ਜਿਹੜਾ ਦੀ ਉਹ ਸਾਹਮਣੇ ਨਹੀਂ ਆਇਆ, ਜਾਂ ਤੁਸੀਂ ਇਹ ਕਹਿ ਲਓ ਜੇ ਆਇਆ ਸੀ ਤੇ ਉਹਨੂੰ ਪਾਸੇ ਜਿਹੜਾ ਦੀ ਉਹ ਕਰ ਦਿੱਤਾ ਗਿਆ। ਤੋ ਇਹ ਜਿਹੜੀ ਰਿਪੋਰਟ ਸੈਂਟਰ ਦੀ ਸਰਕਾਰ ਦੇ ਕੋਲੇ ਗਈ ਹੈ, ਜਦੋਂ ਕਿ ਇਸ ਰਿਪੋਰਟ ਦੇ ਨਾਲ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਉੱਥੇ ਆਈ ਡੋਂਟ ਥਿੰਕ ਕਿ ਉਹਨਾਂ ਨੂੰ ਦਬਾਇਆ ਜਾ ਸਕੂਗਾ। ਕਦੇ ਨਾ ਕਦੇ ਕੁਝ ਸਮੇਂ ਬਾਅਦ ਹੀ ਸਹੀ ਕੁਝ ਜਿਹੜੇ ਚਸ਼ਮਦੀਦ ਨੇ ਉਹ ਸਾਹਮਣੇ ਜ਼ਰੂਰ ਆਉਣਗੇ ਤੇ ਉਦੋਂ ਫਿਰ ਇਹ ਜਿਹੜੀਆਂ ਰਿਪੋਰਟਸ ਨੇ ਸ਼ਾਇਦ ਉਦੋਂ ਇਹ ਗਲਤ ਜਿਹੜੀਆਂ ਉਹ ਠਹਿਰਾਈਆਂ ਜਾਣਗੀਆਂ। ਇੰਨਾ ਜ਼ਰੂਰ ਹੈ ਕਿ ਇਹਨਾਂ ਦੀ ਵਜ੍ਹਾ ਕਰਕੇ ਜਿਹੜਾ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀਗਾ ਕਿ ਇਸ ਵੇਲੇ ਤਣਾਅ ਜਿਹੜਾ ਜੀ ਉਹ ਬਹੁਤ ਬਣਿਆ ਹੋਇਆ। ਲੋਕ ਜਿਹੜੇ ਨੇ ਉਹ ਡਰ ਰਹੇ ਨੇ ਹਰਿਆਣੇ ਦੇ ਵਿੱਚੋਂ ਜਿਹੜਾ ਉਹ ਲੰਘਣ ਦੇ ਵਾਸਤੇ ਕਿ ਕਿਤੇ ਉਹੋ ਜਿਹਾ ਫੇਰ ਨਾ ਸ਼ੁਰੂ ਹੋ ਜਾਏ ਜੀ। ਹਾਂਜੀ, ਤੇ ਕੱਲ ਆਪਾਂ ਗੱਲ ਕੀਤੀ ਸੀ ਤੇਜ਼ਾਬ ਸੁੱਟਿਆ ਗਿਆ ਵਿਦਿਆਰਥਣਾਂ ਤੇ, ਤਾਂ ਉਹ ਮੁਲਜ਼ਮ ਫੜ ਲਏ ਗਏ ਆ ਜੀ। ਕੱਲ ਵੀ ਮੈਂ ਗੱਲ ਕੀਤੀ ਸੀਗੀ ਕਿ ਜਿਹੜਾ ਤੇਜ਼ਾਬ ਦੇ ਉੱਤੇ ਪਾਬੰਦੀ ਆ ਜੀ, ਔਰ ਇਹ ਤੇਜ਼ਾਬ ਵੇਚਿਆ ਨਹੀਂ ਜਾ ਸਕਦਾ ਜਿਹੜਾ ਸ਼ਰੇਆਮ ਰੱਖ ਕੇ। ਪਰ ਤੁਸੀਂ ਕਿਸੇ ਵੀ ਕਾਰਨਰ ਦੇ ਉੱਤੇ ਜਾਓ ਤੇ ਉੱਥੋਂ ਜਿਹੜਾ ਜੀ ਕਾਰਨਰ ਸ਼ਾਪ ਤੋਂ ਛੋਟੀ ਤੋਂ ਇਹ ਤੇਜ਼ਾਬ ਜਿਹੜਾ ਜੀ ਉਹ ਹਾਸਲ ਕਰ ਸਕਦੇ ਹੋ। 10 ਰੁਪਏ ਦੀ 20 ਰੁਪਏ ਦੀ ਬੋਟਲ। ਗਾਈਡਲਾਈਨ ਇਹ ਵੀ ਦਿੱਤੀਆਂ ਗਈਆਂ ਸੀਗੀਆਂ ਕਿ ਜਿਹੜਾ ਵੀ ਇਹ ਤੇਜ਼ਾਬ ਲਊਗਾ ਉਹਦਾ ਆਈਡੈਂਟੀਟੀ ਪ੍ਰੂਫ ਜਿਹੜਾ ਜੀ ਉਹ ਦੁਕਾਨ ਵਾਲੇ ਨੂੰ ਲੈਣਾ ਪਊਗਾ। ਪਰ ਕਿਹੜਾ ਪੁੱਛਦਾ ਜੀ, ਉਹ ਤਾਂ ਉਦੋਂ ਰੌਲਾ ਪੈ ਗਿਆ ਇੱਕ ਵਾਰੀ, ਮੁੜ ਕੇ ਜਿਹੜਾ ਜੀ ਉਹ ਕੁਛ ਨਹੀਂ ਹੋਇਆ। ਹੁਣ ਪੁਲਿਸ ਨੇ ਜਿਹੜਾ ਜੀ 3 ਨੌਜਵਾਨ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। 2 ਤਾਂ ਹੈਗੇ ਨੇ ਜਿਹੜੇ ਤੇਜ਼ਾਬ ਸੁੱਟਣ ਵਾਲੇ ਆ, ਦੂਜਾ ਇੱਕ ਜਿਹੜਾ ਜੀ ਤੀਸਰਾ ਹੈ ਉਹ ਜਿਹੜਾ ਦੁਕਾਨ ਵਾਲਾ ਆ ਉਹਨੂੰ ਗ੍ਰਿਫਤਾਰ ਹੁਣ ਪੁਲਿਸ ਨੇ ਜਿਹੜਾ ਜੀ ਉਹ ਕਰ ਲਿਆ। ਪੁਲਿਸ ਦਾ ਇਹ ਦੱਸਣਾ ਹੈ ਜੀ ਕਿ ਅੱਧੀ ਦਰਜਨ ਤੋਂ ਵੱਧ ਜਿਹੜੀਆਂ ਟੀਮਾਂ ਸੀਗੀਆਂ ਉਹ ਬਣਾਈਆਂ ਗਈਆਂ ਸੀਗੀਆਂ ਔਰ 24 ਘੰਟਿਆਂ ਦੇ ਵਿੱਚ ਜਿਹੜੇ ਇਹ ਮੁਲਜ਼ਮ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇਜ਼ਾਬ ਸੁੱਟਣ ਵਾਲਾ ਲਵਪ੍ਰੀਤ ਸਿੰਘ ਪਿੰਡ ਸ਼ਾਮਪੁਰੇ ਦਾ ਦੱਸਿਆ ਗਿਆ। ਸਾਜਨ ਮਸੀਹ ਹੈ ਇਹ ਜਿਹੜਾ ਜੀ ਇਹ ਤੇ ਸੰਤੋਖ ਸਿੰਘ ਜਿਹੜਾ, ਇਹ ਦੋਵੇਂ ਕੁੜਾਂ ਵਾਲੀ ਥਾਣਾ ਰਮਦਾਸ ਜਿਹੜਾ ਜੀ ਉੱਥੋਂ ਦੇ ਜਿਹੜੇ ਨੇ ਉਹ ਦੱਸੇ ਗਏ ਨੇ। ਪ੍ਰਸ਼ਾਸਨ ਕਹਿੰਦਾ ਕਿ ਉਹ ਲੜਕੀਆਂ ਦੇ ਸੰਪਰਕ ਦੇ ਵਿੱਚ ਨੇ, ਲੜਕੀ ਦੇ ਪਰਿਵਾਰ ਦੇ ਸੰਪਰਕ ਦੇ ਵਿੱਚ ਨੇ ਔਰ ਉਹਨਾਂ ਨੂੰ ਹੌਸਲਾ ਜਿਹੜਾ ਜੀ ਉਹ ਦੇ ਰਹੇ ਨੇ ਕਿ ਕਾਰਵਾਈ ਜਿਹੜੀ ਉਹ ਸਖਤ ਹੋਊਗੀ। ਉਧਰ ਜਿਹੜੀ ਇਸ ਤੇਜ਼ਾਬ ਦੇ ਨਾਲ ਝੁਲਸੀ ਜਿਹੜੀ ਬੱਚੀ ਸੀ ਪ੍ਰਭਜੋਤ ਕੌਰ, ਉਹਦੀ ਹਾਲਤ ਜਿਹੜੀ ਹੈ ਜੀ ਉਹ ਬੇਹੱਦ ਗੰਭੀਰ ਹੈ। ਉਹਨੂੰ ਅੰਮ੍ਰਿਤਸਰ ਤੋਂ ਜਿਹੜਾ ਜੀ ਉਹ ਸ਼ਿਫਟ ਕੀਤਾ ਗਿਆ ਲੁਧਿਆਣੇ ਦੇ ਵਿੱਚ ਔਰ ਇੱਥੇ ਉਹਦੀ ਪਲਾਸਟਿਕ ਸਰਜਰੀ ਜਿਹੜੀ ਹੈ ਜੀ ਉਹ ਵੀ ਸ਼ਾਇਦ ਕੀਤੀ ਜਾਊਗੀ। ਇੱਥੋਂ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹਨੂੰ ਲਿਆਂਦਾ ਗਿਆ ਲੁਧਿਆਣੇ ਦੇ। ਇੱਥੇ ਉਹਦਾ ਇਲਾਜ ਜਿਹੜਾ ਜੀ ਉਹ ਸ਼ੁਰੂ ਕੀਤਾ ਜਾ ਰਿਹਾ। ਇਹ ਦੱਸਿਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕਿ ਉਹਦੀ ਹਾਲਤ ਜਿਹੜੀ ਹੈ ਜੀ ਉਹ ਸਥਿਰ ਹੈ। ਪਰ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਉਹਦੀ ਹਾਲਤ ਜਿਹੜੀ ਹੈ ਜੀ ਉਹ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ 75% ਜਿਹੜੀ ਹੈ ਜੀ ਉਹ ਲੜਕੀ ਸੜ ਗਈ ਹੈ। ਬੇਹੱਦ ਗੰਭੀਰ ਹੁੰਦਾ ਜੀ ਜਿਹੜਾ 75% ਕੋਈ ਝੁਲਸ ਜਾਂਦਾ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਕਿ ਜਿਹੜਾ ਹੁਣ ਬਿੱਲ ਪਾਸ ਹੋ ਗਿਆ, ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਆ ਉਹ ਛੇਤੀ ਹੋ ਸਕਦੀਆਂ। ਮੈਂ ਕੱਲ ਵੀ ਇਸ਼ਾਰਾ ਜਿਹੜਾ ਜੀ ਉਹ ਕੀਤਾ ਸੀਗਾ ਕਿ ਇਹ ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਹੈ ਜੀ ਉਹ ਹੋ ਸਕਦੀ ਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਹੁਣ ਜਦੋਂ ਰਾਜ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਤੇ ਜਿਹੜਾ ਜੀ ਇਹ ਬਿੱਲ ਦੀ ਕਾਪੀ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀ ਜਾਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਤੇ ਇਹਦੇ ਨਾਲ ਜਿਹੜੀ ਸੁਪਰੀਮ ਕੋਰਟ ਹੈ ਉਹ ਫੈਸਲਾ ਜਿਹੜਾ ਜੀ ਇਹਦੇ ਸਬੰਧ ਦੇ ਵਿੱਚ ਛੇਤੀ ਦੇ ਸਕਦੀ ਹੈ। ਸੱਤਾਧਾਰੀ ਧਿਰ ਜਿਹੜੀ ਅਕਾਲੀ ਦਲ ਹੈ ਉਹਦੇ ਵੱਲੋਂ ਸਹਿਜਧਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੋਟ ਦੇ ਅਧਿਕਾਰ ਤੋਂ ਪਾਸੇ
ਰੱਖਣ ਦੇ ਵਿੱਚ ਸਫਲ ਹੋਣ ਤੋਂ ਬਾਅਦ ਜਿਹੜਾ ਜੀ ਉਹਨਾਂ ਨੂੰ ਜਿਹੜਾ ਜੀ ਉਹ ਲੱਗਦਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਤੁਰੰਤ ਹੋਣ ਤੇ ਉਹਦਾ ਫਾਇਦਾ ਜਿਹੜਾ ਜੀ ਉਹ ਉਹਨਾਂ ਨੂੰ ਹੋ ਸਕਦਾ ਜੀ। ਜਿਹੜੀ ਐਕਚੁਅਲੀ ਇਸ ਵੇਲੇ 21 ਜਨਵਰੀ 2016 ਨੂੰ ਪੰਜਾਬ ਸਰਕਾਰ ਨੇ ਜਿਹੜਾ ਜੀ ਇੱਕ ਪ੍ਰਸ਼ਾਸਕੀ ਹੁਕਮ ਦੇ ਰਾਹੀਂ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਗੁਰਦੁਆਰਾ ਚੋਣ ਕਮਿਸ਼ਨ ਦਾ ਵਧੀਕ ਚਾਰਜ ਜਿਹੜਾ ਉਹ ਦਿੱਤਾ ਸੀਗਾ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈ। ਸੁਪਰੀਮ ਕੋਰਟ ਦੇ ਕੋਲੇ ਜਿਹੜੀ ਮੌਜੂਦਾ ਚੁਣੀ ਹੋਈ ਜਿਹੜੀ ਕਮੇਟੀ ਹੈ ਉਹਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਇੱਕ ਕਿਸਮ ਦੀ ਲੱਗੀ ਹੋਈ ਹੈ ਵੱਡੇ ਜਿਹੜੇ ਉਹ ਫੈਸਲੇ ਲੈਣ ਦੇ ਵਾਸਤੇ। ਔਰ ਇਹ ਜਿਹੜੀ ਸਾਲ 2011 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਇਹਦੀ ਮਿਆਦ ਜਿਹੜੀ ਆ ਉਹ ਅਕਤੂਬਰ ਇਸੇ ਸਾਲ 16 ਦੇ ਵਿੱਚ ਜਿਹੜੀ ਖਤਮ ਹੋ ਸਕਦੀ ਹੈ। ਸ਼ਾਇਦ ਅਕਤੂਬਰ ਤੱਕ ਜਿਹੜੀ ਹੈ ਜੀ ਉਹ ਜਿਹੜੇ ਅਕਾਲੀ ਦਲ ਹੈ ਜੀ ਉਹ ਇੰਤਜ਼ਾਰ ਨਾ ਕਰੇ, ਉਦੋਂ ਪਹਿਲਾਂ ਜਿਹੜੀਆਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹ ਕਰਵਾ ਸਕਦਾ ਹੈ। ਦੋ ਗੱਲਾਂ ਨੇ ਇਹਦੇ ਵਾਸਤੇ, ਇੱਕ ਤਾਂ ਇਹ ਜੀ ਕਿ ਇਹਨਾਂ ਚੋਣਾਂ ਤੋਂ ਬਾਅਦ ਉਹ ਦੱਸਣ ਦੀ ਜਿਹੜੀ ਜੀ ਕੋਸ਼ਿਸ਼ ਕਰੂਗਾ ਕਿ ਸਿੱਖ ਵੋਟ ਬੈਂਕ ਜਿਹੜਾ ਹੈ, ਪੰਥਕ ਵੋਟ ਬੈਂਕ ਜਿਹੜਾ ਜੀ ਉਹਦੇ ਉੱਤੇ ਉਹਦੀ ਪਕੜ ਮਜ਼ਬੂਤ ਹੈ ਤੇ ਉਹਦਾ ਇਸ ਵੋਟ ਬੈਂਕ ਦੇ ਉੱਤੇ ਕੋਈ ਸਾਨੀ ਨਹੀਂ। ਤੇ ਦੂਸਰੀ ਜਿਹੜੀ ਹੈ ਜੀ ਗੱਲ ਉਹ ਇਹਦੇ ਨਾਲ ਜਿਹੜਾ ਹੱਲ ਕਰੂਗਾ ਮਸਲਾ ਇਹ ਕਿ ਜੇ ਉਹਨਾਂ ਦੀ ਸਰਕਾਰ ਜਿਹੜੀ ਨਹੀਂ ਰਹਿੰਦੀ ਪੰਜਾਬ ਦੇ ਵਿੱਚ ਤੇ ਫਿਰ ਕਮ ਸੇ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਰਹੇ ਜੀ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਜੀ। ਕਿਸਾਨਾਂ ਨੇ ਜਲ ਟੈਕਸ ਦੇਣ ਤੋਂ ਇਨਕਾਰ ਕੀਤਾ। ਦੇਖੋ ਇਹ ਮੁੱਦਾ ਜਿਹੜਾ ਜੀ ਇੱਕ ਤਾਂ ਇਹ ਭਖਿਆ, ਇੱਕ ਦੂਜਾ ਮੁੱਦਾ ਜਿਹੜਾ ਨਾ ਜੀ ਹੋਰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਭਖ ਸਕਦਾ ਉਹ ਇਹ ਕਿ ਜਿਹੜੀਆਂ ਅਕਵਾਇਰ ਕੀਤੀਆਂ ਜ਼ਮੀਨਾਂ ਨੇ ਜੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਪਈਆਂ ਨੇ ਜਿੱਥੇ ਕੋਈ ਨਾ ਕੋਈ ਪ੍ਰੋਜੈਕਟ ਲੱਗਣੇ ਸੀਗੇ, ਪਰ ਇਹ ਪ੍ਰੋਜੈਕਟ ਜਿਹੜੇ ਆ ਜੀ ਉਹ ਲੱਗੇ ਨਹੀਂ। ਤੇ ਇਹ ਵੀ ਗੱਲ ਜਿਹੜੀ ਹੈ ਜੀ ਉੱਠਣ ਲੱਗੀ ਆ ਕਿ ਜੇ SYL ਵਾਲਾ ਜੇ ਆਹ ਕੁਛ ਸਰਕਾਰ ਨੇ ਕੀਤਾ ਤਾਂ ਫਿਰ ਗੰਭੀਰ ਹੋਵੇ ਸਰਕਾਰ ਉਹ ਜ਼ਮੀਨਾਂ ਵੀ ਜਿਹੜੀਆਂ ਜੀ ਉਹ ਕਿਸਾਨਾਂ ਨੂੰ ਵਾਪਸ ਕਰੇ। ਕੌਡੀਆਂ ਦੇ ਭਾਅ ਜਿਹੜੀਆਂ ਜੀ ਇਹ ਜ਼ਮੀਨਾਂ ਲਈਆਂ ਹੋਈਆਂ ਨੇ ਕਿਸਾਨਾਂ ਤੋਂ। ਦੂਜਾ ਜਿਹੜਾ ਮੁੱਦਾ ਪੰਜਾਬ ਦੇ ਕਿਸਾਨਾਂ ਨੇ ਚੁੱਕਿਆ ਜੀ ਉਹ ਇਹ ਆ ਕਿ ਜਿਹੜਾ ਜਲ ਟੈਕਸ ਹੈ ਉਹ ਦੇਣ ਤੋਂ ਨਾ ਕਰਤੀ ਹੈ। ਨਹਿਰ ਮਹਿਕਮੇ ਦੇ ਅਫਸਰ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਵੀ ਚੁੱਪ ਜਿਹੜੀ ਆ ਉਹ ਪਸਰ ਗਈ ਹੈ। ਕਿਸਾਨਾਂ ਨੇ ਮੰਗ ਇਹ ਚੁੱਕਤੀ ਹੈ ਕਿ SYL ਦੀ ਜ਼ਮੀਨ ਵਾਪਸੀ ਤੋਂ ਬਾਅਦ ਪੰਜਾਬ ਸਰਕਾਰ ਜਲ ਟੈਕਸ ਦਾ ਫੈਸਲਾ ਵੀ ਵਾਪਸ ਲਵੇ। ਪੰਜਾਬ ਸਰਕਾਰ ਨੇ 13 ਨਵੰਬਰ 14 ਨੂੰ ਨਾਰਦਰਨ ਇੰਡੀਅਨ ਕਨਾਲ ਐਂਡ ਡਰੇਨਜ਼ ਐਕਟ 1893 ਦੇ ਵਿੱਚ ਸੋਧ ਕਰਕੇ ਜਲ ਸੈਸ ਲਾ ਦਿੱਤਾ ਸੀਗਾ। ਪ੍ਰਤੀ ਏਕੜ 50 ਰੁਪਏ ਜਲ ਸੈਸ ਜਿਹੜਾ ਲਾਇਆ ਗਿਆ, ਜਦੋਂ ਕਿ ਸਰਕਾਰ ਪਹਿਲਾਂ ਆਬਿਆਨਾ ਵਸੂਲ ਕਰਦੀ ਹੁੰਦੀ ਸੀਗੀ ਜੀ। ਜਲ ਸੈਸ ਲਾਏ ਜਾਣ ਤੋਂ ਬਾਅਦ ਦੋ ਫਸਲਾਂ ਦਾ ਜਲ ਸੈਸ ਜਿਹੜਾ ਜੀ ਕਰੀਬ 40 ਕਰੋੜ ਰੁਪਏ ਬਣਦਾ ਸੀਗਾ, ਜਿਹਦੇ ਚੋਂ ਸਿਰਫ 9 ਕਰੋੜ ਦੀ ਵਸੂਲੀ ਹੋਈ ਹੈ। ਤੀਜੀ ਫਸਲ ਦਾ ਜਲ ਸੈਸ ਵਸੂਲਣ ਦੀ ਤਿਆਰੀ ਹੈ। ਕਿਸਾਨਾਂ ਨੇ ਸਿਰਫ ਪਹਿਲੀ ਫਸਲ ਦਾ ਜਲ ਸੈਸ ਜਿਹੜਾ ਤਾਰਿਆ ਸੀਗਾ, ਜਦੋਂ ਕਿ ਦੂਜੀ ਫਸਲ ਤੇ ਵਸੂਲੀ ਮਾੜੀ ਮੋਟੀ ਹੋਈ ਸੀਗੀ। ਤੀਜੀ ਫਸਲ ਦਾ ਜਲ ਸੈਸ ਜਿਹੜਾ ਜੀ ਕਿਸਾਨਾਂ ਤੋਂ 21 ਕਰੋੜ ਰੁਪਏ ਜਿਹੜਾ ਜੀ ਉਹ ਵਸੂਲ ਕੀਤਾ ਜਾਣਾ ਹੈ। ਔਰ ਜਿਹੜੇ ਸਰਹੱਦੀ ਖੇਤਰ ਆ ਫਿਰੋਜ਼ਪੁਰ ਵਾਲਾ, ਇਹਦੇ ਵਿੱਚ ਜਲ ਸੈਸ ਜਿਹੜਾ ਜੀ ਕੋਈ 11.5 ਕਰੋੜ ਰੁਪਏ ਬਣਦਾ ਸੀਗਾ, ਇਹ 'ਚੋਂ ਕੋਈ 2 ਕਰੋੜ 6 ਲੱਖ ਰੁਪਏ ਦੀ ਵਸੂਲੀ ਹੋਈ ਹੈ। ਔਰ ਬਠਿੰਡਾ ਜਿਹੜਾ ਨਹਿਰ ਮੰਡਲ ਹੈ ਇਹਦੇ ਵਿੱਚ ਦੋ ਫਸਲਾਂ ਦੀ ਕੋਈ 5 ਕਰੋੜ 60 ਲੱਖ ਰੁਪਏ ਦੀ ਵਸੂਲੀ ਬਣਦੀ ਸੀਗੀ, ਪਰ ਇੱਥੇ ਸਿਰਫ 70 ਲੱਖ ਦੀ ਵਸੂਲੀ ਹੋਈ ਹੈ। ਬਾਕੀ ਜਿਹੜਾ ਜੀ ਉਹ ਨਹੀਂ ਵਸੂਲਿਆ ਗਿਆ। ਹੁਣ ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਲ ਸੈਸ ਨਾ ਉਹਨਾਂ ਨੇ ਪਿਛਲੇ ਸਮੇਂ 'ਚ ਦਿੱਤਾ, ਬਹੁਤ ਮਾਮੂਲੀ ਜਿਹੜੀ ਹੈ ਜੀ ਇਹਦੀ ਉਗਰਾਹੀ ਹੋਈ ਆ। ਉਹ ਇਹ ਕਹਿੰਦੇ ਨੇ ਕਿ ਜੇ ਪਾਣੀਆਂ ਪ੍ਰਤੀ ਐਡੀ ਗੰਭੀਰ ਹੈ ਪੰਜਾਬ ਸਰਕਾਰ, ਉਹ ਇਹ ਕਹਿੰਦੀ ਆ ਕਿ ਪਾਣੀ ਪੰਜਾਬ ਕੋਲੇ ਹੈ ਨਹੀਂਗਾ, ਤੇ ਫਿਰ ਜ਼ਿਮੀਂਦਾਰਾਂ ਦੇ ਉੱਤੇ ਜਿਹੜਾ ਜੀ ਬੋਝ ਕਿਉਂ ਪਾਇਆ ਗਿਆ? ਇਹ ਬੋਝ ਜਿਹੜਾ ਜੀ ਬੰਦ ਹੋਣਾ ਚਾਹੀਦਾ, ਇਹ ਹਟਣਾ ਚਾਹੀਦਾ। ਔਰ ਜਿਹੜੇ ਮੈਂ ਤੁਹਾਨੂੰ ਅੰਕੜੇ ਦਿੱਤੇ ਨੇ ਕਿ ਜੇ 5 ਕਰੋੜ 6 ਲੱਖ ਦੀ 60 ਲੱਖ ਦੀ ਵਸੂਲੀ ਹੋਣੀ ਆ ਤੇ ਹੋਇਆ 70 ਲੱਖ ਸਿਰਫ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਉਂਝ ਹੀ ਕਾਗਜ਼ਾਂ ਦੇ ਵਿੱਚ ਜਿਹੜਾ ਜੀ ਉਹ ਬੋਝ ਪਾਇਆ ਗਿਆ। ਸ਼ਾਇਦ ਇਹ ਦੋ ਮੰਗਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇੱਕ ਤਾਂ ਜਲ ਸੈਸ ਤੇ ਦੂਸਰੀ ਜਿਹੜੀਆਂ ਜ਼ਮੀਨਾਂ ਵੱਡੀਆਂ ਜਿਹੜੀਆਂ ਫਰਮਾਂ ਨੂੰ ਇਕੱਠੀਆਂ ਕਰਕੇ ਜਿਹੜੀਆਂ ਜੀ ਅਕਵਾਇਰ ਕਰਕੇ ਦਿੱਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ, ਉਹਨਾਂ ਨੂੰ ਵੀ ਵਾਪਸ ਲੈਣ ਦੀ ਮੰਗ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਕਿਸਾਨ ਭਾਈਚਾਰਾ ਉਠਾ ਸਕਦਾ ਜੀ। ਬਿਲਕੁਲ ਸ਼ੁਕਰੀਆ। ਕਿਸਾਨ ਭਾਈਚਾਰਾ ਮੰਗਾਂ ਤੇ ਮੰਗਣ ਲੱਗਾ ਨਾ। ਅੱਗੇ ਆਪਾਂ ਪਠਾਨਕੋਟ ਅੱਤਵਾਦੀ ਹਮਲੇ ਦੀ ਗੱਲ ਕਰਦੇ ਹਾਂ ਕਿ ਉਸ ਦੀ ਜਿਹੜੀ ਜਾਂਚ ਟੀਮ ਪਾਕਿਸਤਾਨ ਤੋਂ 27 ਤਰੀਕ ਨੂੰ ਆਵੇਗੀ। ਜਿੰਨਾ ਇਹਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਜੀ ਉਹ ਆਪਣੇ ਆਪ ਦੇ ਵਿੱਚ ਥੋੜ੍ਹੀ ਹੈਰਾਨਗੀ ਦੀ ਪੈਦਾ ਕਰਨ ਵਾਲੀ ਗੱਲ ਹੈ ਜੀ। ਸੁਸ਼ਮਾ ਸਵਰਾਜ ਜਿਹੜੇ ਨੇ ਜੀ ਵਿਦੇਸ਼ ਮੰਤਰੀ, ਉਹਨਾਂ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਹਮ ਰੁਤਬਾ ਨੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ।
ਸਾਡੇ ਵਿਦੇਸ਼ ਮੰਤਰੀ ਕਿਤੇ ਕਿਤੇ ਦੀਂਦੇ ਫੋਟੋਆਂ 'ਚ, ਵੈਸੇ ਤਾਂ ਪ੍ਰਧਾਨ ਮੰਤਰੀ ਦੀਂਦੇ ਨੇ ਹਰ ਜਗ੍ਹਾ ਦੇ ਉੱਤੇ। ਤਾਂ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਜਿਹੜੀ ਪਠਾਨਕੋਟ ਅੱਤਵਾਦੀ ਹਮਲਾ ਹੈ ਉਹਦੀ ਜਾਂਚ ਨੂੰ ਅੱਗੇ ਵਧਾਉਣ ਦੇ ਵਾਸਤੇ ਪਾਕਿਸਤਾਨ ਜਿਹੜਾ ਜੀ ਉਹ ਤਿਆਰ ਹੈ, ਔਰ ਉਹਦੀ ਇੱਕ ਜਾਂਚ ਟੀਮ ਜਿਹੜੀ ਹੈ ਜੀ ਉਹ 27 ਮਾਰਚ ਨੂੰ ਭਾਰਤ ਆਊਗੀ, ਔਰ ਇੱਥੇ ਆ ਕੇ ਉਹ ਕੁਝ ਮੁਲਾਕਾਤਾਂ ਜਿਹੜੀਆਂ ਜੀ ਉਹ ਕਰੂਗੀ, ਔਰ ਜਾਂਚ ਇਸ ਹਮਲੇ ਦੀ ਜਿਹੜੀ ਹੈ ਜੀ ਉਹ ਕਰੂਗੀ। ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਸਵਾਲ ਜਿਹੜਾ ਉੱਠਿਆ ਸੀਗਾ, ਕਿਉਂਕਿ ਹਮਲਾ ਹੋਇਆ 에ਅਰ ਬੇਸ ਦੇ ਉੱਤੇ, ਔਰ ਕੀ ਜਿਹੜੀ ਪਾਕਿਸਤਾਨ ਦੀ ਟੀਮ ਆ ਉਹਨੂੰ 에ਅਰ ਬੇਸ ਦੇ ਅੰਦਰ ਜਾਣ ਦੀ ਪਰਮਿਸ਼ਨ ਜਿਹੜੀ ਹੋਊਗੀ, ਜੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਹੈ ਤੇ ਫਿਰ ਉਹਨੇ ਇੱਥੇ ਜਿਹੜਾ ਜੀ ਕਰਨਾ ਕੀ ਹੈ, ਭਾਵ ਕਿ ਉਹਨੇ ਕਿੱਥੋਂ ਇਹ ਜਿਹੜੀ ਇਨਫੋਰਮੇਸ਼ਨ ਹੈ ਗੈਦਰ ਕਰਨੀ ਹੈ ਜੇ ਅੰਦਰ ਜਾਣ ਦੀ ਉਹਨੂੰ ਪਰਮਿਸ਼ਨ ਨਹੀਂ ਹੋਊਗੀ। ਇੱਕ ਦੂਜੀ ਗੱਲ ਜਿਹੜੀ ਲੋਕ ਸਭਾ ਦੇ ਵਿੱਚ ਵੀ 2 ਦਿਨ ਪਹਿਲਾਂ ਇਹ ਮਸਲਾ ਜਿਹੜਾ ਉੱਠਿਆ ਸੀਗਾ ਕਿ ਜਦੋਂ ਸਰਕਾਰ ਨੂੰ ਕੁਝ ਦਿਨ ਪਹਿਲਾਂ ਪਤਾ ਲੱਗ ਗਿਆ ਸੀਗਾ ਕਿ ਅੱਤਵਾਦੀ ਜਿਹੜੇ ਵੜੇ ਨੇ, ਤੇ ਫਿਰ ਸਹੀ ਟਾਈਮ ਦੇ ਉੱਤੇ ਕਦਮ ਜਿਹੜੇ ਸੀ ਉਹ ਕਿਉਂ ਨਹੀਂ ਚੁੱਕੇ ਗਏ। ਗ੍ਰਹਿ ਮੰਤਰੀ ਦਾ ਜਿਹੜਾ ਉਹਦੇ ਵਿੱਚ ਬਿਆਨ ਸੀਗਾ ਜੀ ਉਹ ਵੀ ਅਗਲੇ ਸਵਾਲ ਜਿਹੜੇ ਖੜੇ ਕਰਦਾ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈ, ਉਹ ਅਜੇ ਵੀ ਜਿਹੜਾ ਸਲਵਿੰਦਰ ਸਿੰਘ SP ਸੀਗਾ ਜੀ ਉਹਦੇ ਤੋਂ ਪੁੱਛਗਿੱਛ ਕਰ ਰਹੀ ਹੈ, ਜਦੋਂ ਕਿ SP ਸਲਵਿੰਦਰ ਸਿੰਘ ਨੂੰ NIA ਹੁਣ ਕੋਈ ਪੁੱਛਗਿੱਛ ਨਹੀਂ ਕਰ ਰਹੀ, ਉਹ ਆਪਣੀ ਡਿਊਟੀ ਦੇ ਉੱਤੇ ਜਿਹੜਾ ਜੀ ਉਹ ਹਾਜ਼ਰ ਹੈ। ਜੇ ਪੁੱਛਗਿੱਛ ਕਰ ਰਹੀ ਹੈ ਤਾਂ ਫਿਰ ਉਹ ਡਿਊਟੀ ਦੇ ਉੱਤੇ ਜਿਹੜਾ ਜੀ ਉਹ ਕਿਵੇਂ ਹਾਜ਼ਰ ਹੈ? ਜੇ ਪੁੱਛਗਿੱਛ ਕੀਤੀ ਗਈ ਆ ਤੇ ਉਹਨੂੰ ਜੇ ਡਿਊਟੀ ਤੇ ਹਾਜ਼ਰ ਹੋ ਗਿਆ ਤੇ ਉਹਨੇ ਕੀ ਦੱਸਿਆ, ਇਹ ਵੀ ਅੱਜ ਤੱਕ ਜਿਹੜਾ ਜੀ ਕੁਝ ਨਹੀਂ ਦੱਸਿਆ ਗਿਆ ਜੀ। ਬਿਲਕੁਲ, ਤਾਂ ਪਤਾ ਲੱਗਣਾ ਵੀ ਨਹੀਂਗਾ। ਅਖੀਰਲਾ ਸਵਾਲ ਮੇਰਾ ਕਾਂਗਰਸ ਪਾਰਟੀ ਦਾ, ਉਹ ਸਰਕਾਰ ਨੂੰ ਘੇਰਨ ਦੇ ਵਿੱਚ ਅਸਫਲ ਰਹੇ। ਦੇਖੋ ਜਿਹੜੇ ਹਾਲਾਂਕਿ ਇਹ ਤਾਂ ਪ੍ਰੈਕਟਿਸ ਜਿਹੜੀ ਹੈ ਜੀ ਪਿਛਲੇ 9 ਸਾਲਾਂ ਤੋਂ ਹੀ ਚੱਲ ਰਹੀ ਹੈ। ਕੋਈ ਵੀ ਜਿਹੜਾ ਜੀ ਰਿਹਾ ਹੋਵੇ ਵਿਰੋਧੀ ਧਿਰ ਦਾ ਨੇਤਾ, ਜਿਹੜੇ ਜਾਖੜ ਸਾਹਿਬ ਸਨ ਜੀ ਉਹ ਲੋੜ ਤੋਂ ਵੱਧ ਸ਼ਰੀਫ ਕਹਿ ਲਓ, ਉਹਨਾਂ ਕੋਲ ਸੂਤ ਹੀ ਨਹੀਂ ਆਇਆ ਜਿਹੜਾ ਜੀ ਉਹ ਕੰਮ, ਜਾਂ ਜਿਵੇਂ ਅਕਸਰ ਕਿਹਾ ਜਾਂਦਾ ਕਿ ਮੈਚ ਫਿਕਸਿੰਗ ਹੀ ਆ ਇਹ। ਜਦੋਂ ਕੋਈ ਬਿੱਲ ਆਉਂਦਾ ਅਹਿਮ, ਰੌਲਾ ਪਾਓ, ਵਾਕਆਊਟ ਕਰੋ, ਬਾਹਰ ਚੱਲ ਜਾਓ, ਤੇ ਸੱਤਾਧਾਰੀ ਧਿਰ ਜਿਹੜੀ ਆ ਜੀ ਉਹ ਆਪਣੀ ਮਨਮਰਜ਼ੀ ਦੇ ਨਾਲ ਜੋ ਮਰਜ਼ੀ ਜਿਹੜਾ ਕਰੀ ਜਾਵੇ। ਇਹ ਪਿਛਲੇ ਸਮੇਂ ਤੋਂ ਜਿਹੜਾ ਜੀ ਉਹ ਚੱਲਦਾ ਰਿਹਾ। ਜਦੋਂ ਫੇਰ ਬਦਲ ਇੱਥੇ ਪੰਜਾਬ ਦੇ ਵਿੱਚ ਹੋਈ ਹੈ ਕਾਂਗਰਸ ਦੇ ਵਿੱਚ, ਤੇ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਬਣਾਇਆ ਗਿਆ ਵਿਰੋਧੀ ਧਿਰ ਦਾ ਨੇਤਾ। ਐਕਸਪੀਰੀਅੰਸ ਦੀ ਘਾਟ ਜਿਹੜੀ ਆ ਜੀ ਉਹ ਬਿਲਕੁਲ ਰੜਕਦੀ ਹੈ। ਉਹਨਾਂ ਕੋਲੇ ਤਜਰਬਾ ਜਿਹੜਾ ਜੀ ਨਹੀਂ ਹੈਗਾ ਇੰਨਾ, ਪਰ ਕਿਉਂਕਿ ਗੱਲ ਹੁੰਦੀ ਹੈ ਵੋਟਾਂ ਦੀ, ਵੋਟ ਰਾਜਨੀਤੀ ਦੀ, ਜਿਹੜੇ ਭਾਈਚਾਰੇ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ, ਉਸ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਨਿਗਾਹ ਹੈ ਕਾਂਗਰਸ ਦੀ, ਜਿਹਦੇ ਕਰਕੇ ਉਹਨਾਂ ਨੂੰ ਇਹ ਵੱਡਾ ਅਹੁਦਾ ਜਿਹੜਾ ਜੀ ਉਹ ਦੇ ਦਿੱਤਾ ਗਿਆ। ਉਦੋਂ ਬਾਅਦ ਉਹਨਾਂ ਦੀ ਇਹ ਪਰਖ ਦੀ ਘੜੀ ਸੀ ਜੀ, ਜਿਹੜਾ ਮੌਜੂਦਾ ਚੱਲ ਰਿਹਾ ਵਿਧਾਨ ਸਭਾ ਦਾ ਸੈਸ਼ਨ ਹੈ। ਇਹਦੇ ਦੌਰਾਨ ਬਾਰ-ਬਾਰ ਜੇ ਤੁਸੀਂ ਸਾਰਾ ਦੇਖੋ ਤਾਂ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਨੇ ਜੀ ਉਹ ਅਸਫਲ ਜਿਹੜਾ ਉਹ ਨਜ਼ਰ ਆਏ ਨੇ। ਜੇ ਕਿਤੇ ਵੀਡੀਓ ਫੁਟੇਜ ਦੇਖੋ ਤੁਸੀਂ ਵਿਧਾਨ ਸਭਾ ਦੇ ਵਿੱਚੋਂ ਜਦੋਂ ਨਾਅਰੇ ਮਾਰਦੇ ਬਾਹਰ ਆਉਂਦੇ ਨੇ, ਤੇ 2-3 ਬੰਦੇ ਇੱਦਾਂ ਦੇ ਨੇ ਜੀ ਜਿਹੜੇ ਸੀਨੀਅਰ ਨੇ, ਉਹ ਬਾਹ ਮਾਰ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪਿੱਛੇ ਕਰ ਰਹੇ ਨੇ। ਉਹ ਤੀਜੀ ਇੱਕ ਕਤਾਰ 'ਚ ਤੁਰੇ ਆਉਂਦੇ ਨੇ, ਤੇ ਮੂਹਰੇ ਜਿਹੜੇ ਨਾਅਰੇ ਮਾਰਦੇ ਆਉਂਦੇ ਨੇ ਉਹ ਸੀਨੀਅਰ ਕੁਝ ਜਿਹੜੇ ਨੇਤਾ ਨੇ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਹਾਲਾਤ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਕੋਈ ਇਦਾਂ ਦੇ ਬਣ ਗਏ ਕਿ ਜਿਹੜੇ ਨਮੋਸ਼ੀ ਸਹਿਣੀ ਪਈ ਉਹਨਾਂ ਨੂੰ। ਉਹਨਾਂ ਦੇ ਇੱਕ ਜਿਹੜੇ MLA ਨੇ ਉਹ ਚੁੱਪ ਕਰਕੇ ਬੋਲੀ ਜਾਂਦੇ ਨੇ, ਸੇਖੜੀ ਹੋਰੀ, ਬਾਕੀ ਕਾਂਗਰਸ ਜਿਹੜੀ ਬਾਹਰ ਨੂੰ ਆ ਰਹੀ ਹੈ। ਕੱਲ ਇਸੇ ਤਰੀਕੇ ਦੇ ਹਾਲਾਤ ਜਿਹੜੇ ਜੀ ਉਹ ਫੇਰ ਪੈਦਾ ਹੋ ਗਏ। ਇੱਕ ਕਾਂਗਰਸੀ ਜਿਹੜੇ MLA ਨੇ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਿਹੜਾ ਜੀ ਉਹ ਉਲਟ ਬੋਲਣਾ ਉਹਨਾਂ ਨੇ ਜਿਹੜਾ ਜੀ ਸ਼ੁਰੂ ਕਰਤਾ, ਬਜਾਏ ਜਿਹੜਾ ਜੀ ਇਹ ਜਾਣੇ ਤੋਂ ਕਿ ਮੀਡੀਆ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਉੱਥੇ ਦੇਖ ਰਿਹਾ ਸੀਗਾ, ਪਰ ਉਹ ਉਹਨਾਂ ਦੇ ਗਾਲੀ ਜਿਹੜਾ ਜੀ ਉਹ ਪੈਂਦੇ ਨਜ਼ਰ ਆਏ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਜਿਹੜਾ ਜੀ ਉਹ ਕਿਉਂ ਨਹੀਂ ਦਿੱਤਾ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੱਲ ਕੁਛ ਇੱਦਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਜਿਹਦੇ ਕਿ ਉਹਨਾਂ ਨੂੰ ਮੁਆਫੀ ਜਿਹੜੀ ਹੈ ਜੀ ਬਾਅਦ ਦੇ ਵਿੱਚ ਸਪੀਕਰ ਤੋਂ ਮੰਗਣੀ ਪਈ। ਇਹਨੂੰ ਕਹਿੰਦੇ ਨੇ ਜੀ ਹੋਮਵਰਕ ਜਿਹੜਾ ਜੀ ਨਾ ਕਰਨਾ, ਕਿਉਂਕਿ ਜਿਹੜੇ ਨੇਤਾ ਨੇ ਉਹ ਸਮਝਦੇ ਨੇ ਕਿ ਅਸੀਂ ਅੰਦਰ ਜਾ ਕੇ ਰੌਲਾ ਰੱਪਾ ਪਾਵਾਂਗੇ, ਬਾਹਰ ਆ ਜਾਵਾਂਗੇ, ਮੀਡੀਆ ਸਾਡੀਆਂ ਫੋਟੋਆਂ ਜਿਹੜੀਆਂ ਜੀ ਉਹ ਲਾ ਦੂਗਾ ਤੇ ਸਾਡੀ ਜਿਹੜੀ ਜ਼ਿੰਮੇਵਾਰੀ ਆ ਉਹ ਪੂਰੀ ਹੋ ਗਈ। ਕਿਸੇ ਟਾਈਮ ਜਿਹੜੇ ਲੋਕ ਚੁਣੇ ਜਾਂਦੇ ਹੁੰਦੇ ਸਨ ਜੀ ਉਹ ਬੜੀ ਮਿਹਨਤ ਕਰਦੇ ਸਨ, ਕੱਲੀ ਕੱਲੀ ਚੀਜ਼ ਦੇ ਉੱਤੇ ਪੂਰਾ ਉਹਦਾ ਜਾਣਦੇ ਸਨ, ਪੂਰੀ ਉਹਦੀ ਇਨਫੋਰਮੇਸ਼ਨ ਲੈਂਦੇ ਸਨ। ਉਦੋਂ ਦੀਆਂ ਬਹਿਸਾਂ ਦਾ ਰਿਕਾਰਡ ਜਿਹੜਾ ਜੀ ਉਹ ਤੁਸੀਂ ਕੱਢ ਲਓ, ਤੇ ਅੱਜ ਜੋ ਕੁਝ ਹੋ ਰਿਹਾ ਜੀ ਉਹ ਤੁਹਾਡੇ ਸਾਹਮਣੇ ਆ। ਕਿਤੇ ਨਾ ਕਿਤੇ ਗਲਤੀ ਤਾਂ ਜਿਹੜੀ ਹੈ ਜੀ ਉਹ ਲੋਕਾਂ ਦੀ ਹੀ ਹੈ ਕਿ ਉਹਨਾਂ ਲੋਕਾਂ ਨੂੰ ਚੁਣਿਆ ਜਾਂਦਾ ਜੀ ਜਿਹੜੇ ਅਸਲ ਦੇ ਵਿੱਚ ਲੋਕ ਨੁਮਾਇੰਦਗੀ ਨਹੀਂ ਕਰਦੇ। ਤੇ ਸੱਤਾਧਾਰੀ ਧਿਰਾਂ ਜਿਹੜੀਆਂ ਨੇ ਉਹ ਤਾਂ ਹਮੇਸ਼ਾ ਖੁਸ਼ ਹੁੰਦੀਆਂ ਨੇ ਇਹੋ ਜਿਹੇ ਲੋਕਾਂ ਦੇ ਵਾਸਤੇ ਕਿ ਉਹਨਾਂ ਦਾ ਕੰਮ ਤਾਂ ਇਹੀ ਕਰੀ ਜਾਂਦੇ ਨੇ। ਜੀ ਜੀ ਬਿਲਕੁਲ। ਤੇ ਅਖੀਰ ਵਿੱਚ ਅੱਜ ਨਵਾਂ ਕਿ ਲੋਕੀ ਪਾਗਲ ਕ੍ਰਿਕਟ ਦੀ ਖੇਡ ਕੀਤੇ ਸਨਕੀ ਗਿਣੀ ਜਾਂਦੇ ਚੌਕੇ ਛੱਕਿਆਂ ਨੂੰ। ਲੋਕੀ ਪਾਗਲ ਕ੍ਰਿਕਟ ਦੀ ਖੇਡ ਕੀਤੇ ਸਨਕੀ ਗਿਣੇ ਜਾਂਦੇ ਚੌਕੇ ਛੱਕਿਆਂ ਨੂੰ। ਖਿੱਦੋ ਖੂੰਡੀ ਦੀ ਰਹੀ ਨਹੀਂ ਖੇਡ ਚੇਤੇ, ਭੁੱਲੇ ਹੁਕਮ ਜਾਂ ਪਾਨ ਦੇ ਯੱਕਿਆਂ ਨੂੰ। ਦੌੜਾਂ ਗਿਣਨ ਦਾ ਚੱਕਰ ਜੇ ਸ਼ੁਰੂ ਹੁੰਦਾ
ਆਵੇ ਨੀਂਦ ਨਾ ਓੜਕਦੇ ਥੱਕਿਆਂ ਨੂੰ, ਸਾਰਾ ਟੱਬਰ ਇਕੱਠਾ ਜਦ ਮੈਚ ਵੇਖੇ, ਢੁਕਵਾਂ ਸਮਾਂ ਹੈ ਚੋਰ ਉਚੱਕਿਆਂ ਨੂੰ। ਮੈਚ ਮੁੱਕੇ ਤੋਂ ਟੀਵੀ ਦਾ ਛੱਡ ਖਹਿੜਾ, ਕਦਮ ਕਮਰਿਆਂ ਵੱਲ ਨੂੰ ਕਰਨ ਲੱਗੇ। ਮੈਚ ਮੁੱਕੇ ਤੋਂ ਟੀਵੀ ਦਾ ਛੱਡ ਖਹਿੜਾ, ਕਦਮ ਕਮਰਿਆਂ ਵੱਲ ਨੂੰ ਕਰਨ ਲੱਗੇ। ਛੱਲੀ ਪੂਣੀ ਨੂੰ ਮਾਰ ਗਏ ਚੋਰ ਹੁੰਝਾ, ਮੈਚ ਭੁੱਲ ਕੇ ਸਿਸਕੀਆਂ ਭਰਨ ਲੱਗੇ। ਜੀ ਜੀ ਜੀ, ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਇਸ ਵੇਲੇ ਨੇ ਜੁੜਦੇ ਨੇ ਅਤੇ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਕੀ ਕੁਛ ਹੁੰਦਾ ਆ। ਅਤੇ ਸਵੇਰ ਨੂੰ 9:30 ਵਜੇ ਹੁੰਦੇ ਨੇ ਮੈਂਟੂ ਗੁਰਸਰੀਆ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।